ਉਧਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਨੂੰ ਇੱਕ ਹੋਰ ਫੈਡਰਲ ਗ੍ਰੈਂਡ ਜੂਰੀ ਦੇ ਦੁਆਰਾ ਇੰਡਾਈਟ ਕਰ ਦਿੱਤਾ ਗਿਆ ਹੈ। 2020 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਸੱਤਾ ਵਿੱਚ ਬਣੇ ਰਹਿਣ ਦੇ ਲਈ ਉਹਨਾਂ ਦੇ ਦੁਆਰਾ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ, ਉਸ ਨੂੰ ਲੈ ਕੇ ਇਹ ਗ੍ਰੈਂਡ ਜੂਰੀ ਨੇ ਇਹਨਾਂ ਨੂੰ ਇੰਡਾਈਟ ਕੀਤਾ ਆ। ਸਪੈਸ਼ਲ ਕੌਂਸਲ ਜੈਕ ਸਮਿਥ ਉਹਨਾਂ ਨੇ ਇਹਨਾਂ ਚਾਰਜਿਸ ਨੂੰ ਅਨਾਊਂਸ ਕੀਤਾ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਲੋਕਤੰਤਰ ਦੇ ਉੱਤੇ ਨਾ ਮਿਲਣ ਵਾਲੀ ਮਿਸਾਲ ਵਾਂਗੂ ਹਮਲਾ ਜਿਹੜਾ ਆ ਇਹਨਾਂ ਦੁਆਰਾ ਕੀਤਾ ਗਿਆ ਆ, ਜਿਹੜਾ 6 ਜਨਵਰੀ ਨੂੰ ਵਾਪਰਿਆ ਸੀਗਾ। ਕਹਿੰਦੇ ਵੀ ਇਹ ਝੂਠ ਦੇ ਦੁਆਰਾ ਹੀ ਅੱਗੇ ਜਿਹੜਾ ਵਧਾਇਆ ਗਿਆ ਸੀ, ਜਿਸ ਵਿੱਚ US ਸਰਕਾਰ ਦੇ ਕੰਮਕਾਜ ਦੇ ਵਿੱਚ ਵਿਘਨ ਪਾਉਣ ਦੀ ਵੀ ਕੋਸ਼ਿਸ਼ ਹੋਈ ਆ। ਇਸ ਇੰਡਾਈਟਮੈਂਟ ਦੇ ਵਿੱਚ 6 ਜਾਣੇ ਹੋਰ ਜਿਨ੍ਹਾਂ ਦਾ ਨਾਮ ਨਹੀਂ ਦੱਸਿਆ ਗਿਆ, ਉਹਨਾਂ ਦੇ ਉੱਤੇ ਵੀ ਜਿਹੜੇ ਚਾਰਜਿਸ ਆ ਇਸ ਦੇ ਵਿੱਚ ਇਨਲਿਸਟ ਕੀਤੇ ਗਏ ਹੈਗੇ ਆ। ਹੁਣ ਤੱਕ ਟਰੰਪ ਉਹਨਾਂ ਦੀਆਂ 3 ਇੰਡਾਈਟਮੈਂਟਸ ਵੱਖ-ਵੱਖ ਮਾਮਲਿਆਂ 'ਚ ਹੋ ਚੁੱਕੀਆਂ ਤੇ 4 ਕ੍ਰਿਮੀਨਲ ਇਨਵੈਸਟੀਗੇਸ਼ਨਸ ਵੀ ਚੱਲ ਰਹੀਆਂ ਨੇ। ਤੇ ਇਹਦੇ ਵਿੱਚ ਕਹਿੰਦੇ ਵੀ ਪੋਪੂਲਰ ਵੋਟ ਨੂੰ ਇਗਨੋਰ ਕਰਨ ਦੇ ਲਈ ਟਰੰਪ ਅਤੇ ਉਹਨਾਂ ਦੇ ਜਿਹੜੇ ਕੋ-ਕੌਂਸਪੀਰੇਟਰਸ ਆ, ਉਹਨਾਂ ਨੇ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨਵਾਡਾ, ਨਿਊ ਮੈਕਸੀਕੋ, ਪੈਂਸਿਲਵੇਨੀਆ ਤੇ ਵਿਸਕੌਨਸਨ ਦੇ ਵਿੱਚ ਇਹਨਾਂ ਪੋਪੂਲਰ ਵੋਟ ਨੂੰ ਇਗਨੋਰ ਕਰਨ ਦੇ ਲਈ ਅਧਿਕਾਰੀਆਂ ਦੇ ਉੱਤੇ ਦਬਾਅ ਪਾਇਆ ਸੀਗਾ। ਸੋ ਇਸ ਮਾਮਲੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹ ਸਪੈਸ਼ਲ ਕਾਉਂਸਲ ਬਣਾਏ ਗਏ ਸੀ, ਉਹਨਾਂ ਨੇ ਇਹ ਚਾਰਜਿਸ ਗ੍ਰੈਂਡ ਜੂਰੀ ਨੇ ਇੰਡਾਈਟ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਫੇਰ ਟਰੰਪ ਹੋਣਾ ਨੇ ਉਹਨਾਂ ਦੇ ਸਪੋਰਟਰਸ ਨੇ ਜਿਹੜਾ ਉਹ ਨਕਾਰਿਆ ਆ ਤੇ ਉਹੀ ਕਹਿ ਰਹੇ ਆ ਵੀ ਇਸ ਦੇ ਵਿੱਚ ਹੋਰ ਕੁਛ ਨਹੀਂ, ਸਿਰਫ ਇਹਨਾਂ ਨੂੰ ਇੱਕ ਸਿਆਸੀ ਜਿਹੜਾ ਵਿਕਟਮ ਆ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਆ। ਕੁਛ 1-2 ਘੰਟੇ ਪਹਿਲਾਂ ਬੇਕਰਸਫੀਲਡ ਏਰੀਏ 'ਚ ਕਰਨ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਵੀ 916 ਏਕੜ ਦੇ ਵਿੱਚ ਬਰਸ਼ ਫਾਇਰ ਜੋ ਰਾਉਂਡ ਮਾਊਂਟੇਨ ਰੋਡ ਹੈ ਨਾਰਥ ਆਫ ਬੇਕਰਸਫੀਲਡ, ਉੱਥੇ ਲੱਗੀ ਆ ਅੱਜ ਆਫਟਰਨੂਨ 'ਚ 2:32 ਤੇ ਬਹੁਤ ਸਾਰੀਆਂ ਸਟਰੀਟਸ ਕਲੋਜ਼ ਕੀਤੀਆਂ, ਖਾਸ ਕਰਕੇ ਸਾਊਥ ਗ੍ਰੇਨਾਈਟ ਰੋਡ ਤੇ ਕਰਨ ਰਿਵਰ ਐਵਨਿਊ। ਕਰਨ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਦੇ ਕੈਪਟਨ ਐਂਡਰਿਊ ਫਰੀਬੋਰਨ ਨੇ ਇਹ ਦੱਸਿਆ ਵੀ ਇਹ ਮੋਸਟਲੀ ਜੋ ਅੱਗ ਲੱਗੀ ਆ ਰੂਰਲ ਏਰੀਏ 'ਚ ਆ, ਪੇਂਡੂ ਏਰੀਏ ਦੇ ਵਿੱਚ ਹੈਗੀ ਆ। ਹਜੇ ਤੱਕ ਕਿਸੇ ਬਿਲਡਿੰਗ ਨੂੰ ਖਤਰੇ ਦੇ ਵਿੱਚ ਨਹੀਂ ਇਸ ਅੱਗ ਨੇ ਪਾਇਆ ਹੈਗਾ। ਦੂਜੇ ਪਾਸੇ ਜੋ ਬਹੁਤ ਜ਼ਿਆਦਾ ਖਤਰਨਾਕ ਅੱਗ ਲੱਗੀ ਹੋਈ ਆ ਉਹ ਮਹਾਵੀ ਏਰੀਏ ਦੇ ਵਿੱਚ ਲੱਗੀ ਆ। ਉਹ ਹਜੇ ਤੱਕ ਵੀ ਕੰਟਰੋਲ 'ਚ ਨਹੀਂ ਆ ਰਹੀ, ਪਰ ਹੁਣ ਕੀ ਹੋ ਰਿਹਾ ਉੱਥੇ ਬਹੁਤ ਸਾਰੇ ਜਿੱਦਾਂ ਤੂਫਾਨ ਆ, ਜੋ ਅੱਗ ਆ ਉਹ ਤੇਜ਼ੀ ਦੇ ਨਾਲ ਫੈਲ ਰਹੀ ਆ। ਨਵਾਡਾ ਦੇ ਬਾਰਡਰ ਦੇ ਕ੍ਰਾਸ ਕਰਕੇ ਨਵਾਡਾ ਸਟੇਟ ਦੇ ਵਿੱਚ ਵੀ ਐਂਟਰ ਕਰ ਗਈ ਆ। ਫਾਇਰ ਵਰਲਸ ਵਾਂਗ ਉਹ ਜੋ ਅੱਗ ਆ ਫੈਲਦੀ ਆ ਵੀ ਇੱਕ ਤਰ੍ਹਾਂ ਦੇ ਨਾਲ ਇਕੱਠੀ ਹੋ ਕੇ ਜਿੱਦਾਂ ਬੰਬ ਰੋਲਾ ਟਾਈਪ ਆਉਂਦਾ ਆ ਤੇ ਉਹਦੇ ਨਾਲ ਤੇਜ਼ੀ ਨਾਲ ਫੈਲਦੀ ਆ। 80,000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ ਤੇ ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਇਹ ਫਾਇਰ ਹੈਗੀ ਆ ਇਸ ਸਾਲ ਦੀ। ਯਾਰਕ ਫਾਇਰ ਕਰਕੇ ਇਸ ਨੂੰ ਦੱਸਿਆ ਜਾ ਰਿਹਾ ਆ। ਫਾਇਰ ਫਾਈਟਰਸ ਕੁਛ ਕੰਟਰੋਲ ਕਰ ਸਕੇ ਸੀ ਮੰਡੇ ਰਾਤ ਨੂੰ ਤੇ ਹਜੇ 23% ਦੇ ਕਰੀਬ ਕੰਟੇਨਡ ਰਾਈਟ ਨਾਓ ਇਹ ਹੈਗੀ ਆ। ਤੇ ਦੂਸਰੀ ਜਿਹੜੀ ਫਾਇਰ ਆ ਉਹ ਵੀ ਇਹਦੇ ਲਾਗੇ ਲੱਗੀ ਹੋਈ ਹੈਗੀ ਆ, US ਬਾਰਡਰ ਦੇ ਲਾਗੇ, ਤੇ ਇੱਕ ਕੈਨੇਡਾ ਦੇ ਬਾਰਡਰ ਦੇ ਉੱਤੇ ਵੀ ਜੋ ਆ ਅੱਗ ਲੱਗੀ ਹੋਈ ਹੈਗੀ ਆ। ਸੋ ਕਾਫੀ ਛੋਟੀਆਂ ਅੱਗਾਂ ਹੋਰ ਲੱਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਫਾਇਰ ਦਾ ਸੀਜ਼ਨ ਹੁੰਦਾ ਆ ਤੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਫਾਇਰ ਨੇ ਬੜਾ ਨੁਕਸਾਨ ਕੀਤਾ ਆ ਤੇ ਇਸ ਵਾਰੀ ਮੀਂਹ ਬਹੁਤ ਪਏ ਆ, ਵੈਜੀਟੇਸ਼ਨ ਬਹੁਤ ਜ਼ਿਆਦਾ ਆ, ਇਸ ਕਰਕੇ ਹੋਰ ਵੀ ਜ਼ਿਆਦਾ ਖਤਰਾ ਬਣ ਜਾਂਦਾ ਤੇ ਉੱਪਰੋਂ ਟੈਂਪਰੇਚਰ ਬਹੁਤ ਜ਼ਿਆਦਾ ਆ ਇਹਨਾਂ ਸਾਰੇ ਏਰੀਆ 'ਚ। ਖਾਸ ਕਰਕੇ ਜਿਹੜੀ ਯਾਰਕ ਫਾਇਰ ਆ ਉੱਥੇ 100 ਡਿਗਰੀ ਦੇ ਕਰੀਬ ਟੈਂਪਰੇਚਰ ਇਸ ਟਾਈਮ ਹੈਗਾ ਆ। ਜੀ,